ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਸਵੀਡਨ ਤੋਂ ਵੀਰ ਕੁਲਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਹੈਦਰਾਬਾਦ 'ਚ ਹੋਇਆ ਬਹੁਤ ਮਾੜਾ ਹੋਇਆ। ਤੁਸੀਂ 2 ਹਫ਼ਤੇ ਪਹਿਲਾਂ ਹੀ ਕਿਹਾ ਸੀ ਬਾਬਰੀ ਮਸਜਿਦ ਤੋੜਨ ਲਈ ਜਿਵੇਂ RSS ਦੇ ਵਰਕਰ ਪੱਗਾਂ ਬੰਨ੍ਹ ਕੇ ਇਹ ਨਿੰਦਣਯੋਗ ਕੰਮ ਕਰ ਰਹੇ ਸੀ, ਹੁਣ ਇਹ ਵੀ ਹੋ ਸਕਦਾ ਹੈ ਕਿ RSS ਦੇ ਵਰਕਰ ਮੁਸਲਮਾਨ ਪਹਿਰਾਵੇ ਵਿੱਚ ਸਿੱਖਾਂ ਤੇ ਹਮਲੇ ਕਰ ਰਹੇ ਹੋਣ। ਇਹਨਾਂ ਹਾਲਾਤਾਂ ਵਿੱਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਵੀਡਨ ਤੋਂ ਲਿਖਿਆ ਜੀ। ਜਿਵੇਂ ਮੈਂ ਪਹਿਲਾਂ ਕਿਹਾ ਵੀ ਮੈਨੂੰ ਇਸ ਗੱਲ ਦੀ ਤਸੱਲੀ ਵੀ ਹੁੰਦੀ ਹੈ, ਖੁਸ਼ੀ ਵੀ ਹੁੰਦੀ ਹੈ ਕਿ ਸਾਡੇ ਸੂਝਵਾਨ ਸਰੋਤੇ ਦਰਸ਼ਕ ਆਲਰੇਡੀ ਉਸ ਡੇਂਜਰ ਨੂੰ ਭਾਂਪਦੇ ਵੀ ਨੇ ਔਰ ਉਸ ਦੇ ਉੱਤੇ ਪ੍ਰੋਮਪਟ ਰਿਐਕਟ ਵੀ ਕਰਦੇ ਨੇ। ਸਵੇਰ ਦਾ ਕਾਲਾਂ ਦਾ ਸਿਲਸਿਲਾ ਜਾਰੀ ਰਿਹਾ ਸਾਰੇ ਪਾਸਿਓਂ ਹੀ, ਲਿਖਤਾਂ ਵੀ ਆਈਆਂ ਬਹੁਤ ਸਾਰੀਆਂ, ਕਿਉਂਕਿ ਹਰ ਇੱਕ ਨੇ ਰਿਲੇਟ ਕਰ ਲਿਆ ਕਿ ਵੀ ਕਿਸੇ ਵੇਲੇ ਬਾਬਰੀ ਮਸਜਿਦ ਢਾਣ ਦੇ ਲਈ 6 ਦਸੰਬਰ 1992 ਨੂੰ ਜਿਹੜੇ ਨੇ ਪੱਗਾਂ ਵਾਲੇ RSS ਦੇ ਵਰਕਰ ਵੀ ਸੀ ਔਰ ਕੁਝ ਜਿਹੜੇ ਬਾਦਲ ਦੇ ਢਹਿ ਚੜੇ ਹੋਏ, ਉਹਨਾਂ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦਾ ਉਸ ਵੇਲੇ ਦਾ ਪ੍ਰਧਾਨ ਅਵਤਾਰ ਸਿੰਘ ਹਿੱਤ, ਜਿਹੜਾ ਕਿ ਹੁਣ ਇੱਕ ਡੈਲੀਗੇਸ਼ਨ ਲੈ ਕੇ ਗਿਆ ਹੋਇਆ ਸੀ ਪਾਕਿਸਤਾਨ ਕਿ ਜੀ ਨਾਨਕਸ਼ਾਹੀ ਕੈਲੰਡਰ ਬਦਲੋ ਤੇ ਅਸੀਂ ਉਹਨਾਂ ਨੂੰ ਆਪਣੀ ਇਨਪੁਟ ਭੇਜੀ ਸੀ। ਅਸੀਂ ਕਿਹਾ ਵੀ ਇਹਨੂੰ ਪੁੱਛੋ ਕਿ ਵੀ ਤੂੰ ਜਦੋਂ ਬਾਬਰੀ ਮਸਜਿਦ ਢਾਈ ਹੈ ਤੂੰ ਉੱਥੇ ਗਿਆ ਹੋਇਆ ਸੀ ਲੈ ਕੇ ਗਰੁੱਪ ਆਪਣਾ ਤੇ ਇਸ ਨਾਲ ਹੀ ਕਲੀਅਰ ਹੋ ਜਾਏਗਾ ਕਿ ਵੀ ਪਹਿਲਾਂ ਇਹ ਕੰਮ RSS ਦੇ ਕਹਿਣ ਤੇ ਉਹਨੇ ਕੀਤਾ ਤੇ ਹੁਣ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਹੈ 2003 ਵਾਲਾ, ਜਿਹਨੂੰ ਬਾਕੀ ਉੱਥੇ ਤਾਂ ਉਹਦਾ ਅੱਧਾ ਹਿੰਦੂਕਰਨ ਕਰ ਦਿੱਤਾ ਹੈ, ਪਰ ਕਿਉਂਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੇ ਮੂਲ ਕੈਲੰਡਰ ਨੂੰ ਮੰਨਦੀ ਹੈ ਤੇ ਇਸ ਬੰਦੇ ਨੂੰ ਹੁਣ ਭੇਜਿਆ ਅਵਤਾਰ ਸਿੰਘ ਹਿੱਤ ਨੂੰ, ਜਿਹਨੂੰ ਬਾਦਲ ਨੇ ਇੱਕ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਲਾਇਆ ਹੋਇਆ ਵੀ ਇਹਨੂੰ ਇਹ ਪੁੱਛੋ। ਪਰ ਚਲੋ, ਜਿਵੇਂ ਅਸੀਂ ਕੱਲ ਵੀ ਕਿਹਾ ਸੀ ਵੀ ਖੁਸ਼ੀ ਦੀ ਗੱਲ ਹੈ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪਾਕਿਸਤਾਨੀ ਅਧਿਕਾਰੀਆਂ ਨੇ ਇਹਨਾਂ ਦੀ ਚਾਲ ਸਫਲ ਨਹੀਂ ਹੋਣ ਦਿੱਤੀ RSS ਦੀ ਕਿ ਉੱਥੇ ਵੀ ਜਾ ਕੇ ਹਿੰਦੂਕਰਨ ਕਰਨ। ਪਰ ਇਹ ਬਿਲਕੁਲ ਠੀਕ ਹੈ ਕਿ ਇਹੀ ਕੰਮ ਉਹਨਾਂ ਨੇ ਜਿਹੜਾ ਸਿੱਖ ਰੂਪ ਦੇ ਵਿੱਚ ਬੰਦੇ ਵਾੜ ਕੇ ਬਾਬਰੀ ਮਸਜਿਦ ਢਾਣ ਵੇਲੇ ਕੀਤਾ ਸੀ ਤਾਂ ਉਹਦਾ ਨਤੀਜਾ ਇਹ ਹੋਇਆ ਸੀ ਕਿ ਕੁਝ ਥਾਵਾਂ ਦੇ ਉੱਤੇ ਸਿੱਖਾਂ ਦੇ ਉੱਤੇ ਹਮਲੇ ਹੋਏ ਸੀ ਮੁਸਲਮਾਨ ਦੇਸ਼ਾਂ 'ਚ। ਪਾਕਿਸਤਾਨ 'ਚ ਵੀ ਕਿਸੇ ਗੁਰਦੁਆਰੇ ਤੇ ਜਾਂ ਕਿਤੇ ਕੋਈ ਹੋਇਆ ਸੀ ਅਟੈਕ, ਦੁਬਈ 'ਚ ਵੀ ਕਿਤੇ ਹੋਰ ਵੀ, ਕਿਉਂਕਿ ਜਦੋਂ ਹੁਣ ਉਹ ਇਮੇਜ ਕੈਮਰੇ ਤੇ ਚੱਲ ਰਹੇ ਨੇ ਸੋ ਜ਼ਾਹਰ ਹੈ ਕਿ ਸਾਹਮਣੇ ਆ ਰਿਹਾ ਕਿ ਜੀ ਇਹ ਤਾਂ ਸਿੱਖ ਤੋੜ ਰਹੇ ਨੇ, ਕਿਉਂਕਿ ਹਿੰਦੂ ਤਾਂ ਸਾਰੇ ਇੱਕ ਦੂਜੇ ਨਾਲ ਰਲ ਰੁਲ ਜਾਂਦੇ ਨੇ। ਸੋ ਇਹ ਇਹਨਾਂ ਦੀ RSS ਦਾ ਉਹਨਾਂ ਨੇ ਕੈਲਕੂਲੇਟ ਕੀਤਾ ਹੋਇਆ। ਆਪ ਇਹਨਾਂ 'ਚ ਇੰਨਾ ਕਰੇਜ ਨਹੀਂ ਹੈ ਕਿ ਇਹ ਮੁਸਲਮਾਨਾਂ ਦੇ ਖਿਲਾਫ ਕੀ ਕਿਸੇ ਦੇ ਖਿਲਾਫ ਵੀ ਖਲੋ ਸਕਿਆ, ਤਾਂ ਕੋਵਿਡ ਨੇ 1000 ਸਾਲ ਜੁੱਤੀਆਂ ਖਾਂਦੇ ਰਹੇ ਨੇ। ਸੋ ਉਹ ਜਿਹੜਾ ਸਿੱਖਾਂ ਵਿਚਲਾ ਕਰੇਜ ਹੈ ਉਹਨੂੰ ਇਹ ਔਰ ਐਮੋਸ਼ਨ ਹੈ ਉਹਨੂੰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬੀਤੇ 'ਚ ਵੀ ਵਰਤਦੇ ਰਹੇ ਨੇ। ਹੁਣ ਜੂਨ 84 ਤੋਂ ਬਾਅਦ ਸਿੱਖਾਂ ਨੇ ਇਹਨਾਂ ਦਾ ਅਸਲੀ ਰੂਪ ਦੇਖ ਲਿਆ, ਇਸ ਲਈ ਸਿੱਖ ਜਿਹੜੇ ਨੇ ਹੁਣ ਈਜ਼ੀਲੀ ਇਹਨਾਂ ਦਾ ਖਾਜਾ ਨਹੀਂ ਬਣਦੇ। ਪਰ ਜਦੋਂ ਕੋਈ ਨਾ ਕੋਈ ਇੰਨੀ ਧਾਰਮਿਕ ਪ੍ਰੋਵੋਕੇਸ਼ਨ ਦੀ ਲਾਈਨ ਖੜੀ ਕਰ ਦਿਓ ਤਾਂ ਕਈ ਵਾਰੀ ਜੇ ਕੁਝ ਸਮਝ ਵੀ ਜਾਣਗੇ, ਇੱਕ ਅੱਧਾ ਤਬਕਾ ਤਾਂ ਜਿਹੜਾ ਉਹ ਮੂਰਖ ਬਣ ਕੇ ਉਸ ਖੇਡ ਨੂੰ ਖੇਡੇਗਾ। ਸੋ ਉਹਨਾਂ ਨੇ ਜਿਹੜਾ ਬਿਲਕੁਲ ਠੀਕ ਕਿਹਾ ਕਿ ਜੋ ਕੰਮ ਸਿੱਖ ਰੂਪ ਦੇ ਵਿੱਚ ਇੱਧਰ ਕਰ ਸਕਦੇ ਨੇ ਉੱਥੇ ਕੌਣ ਜਾਣਦਾ ਵੀ ਉਹ ਨਿਸ਼ਾਨ ਸਾਹਿਬ ਨੂੰ ਜਿਹੜਾ ਬੇਅਦਬ ਕੀਤਾ ਗਿਆ ਜਾਂ ਅੱਗ ਲਾਈ ਗਈ ਉਹ ਕੌਣ ਬੰਦਾ ਸੀ। ਕੋਈ ਜ਼ਰੂਰੀ ਨਹੀਂ ਕਿ ਉਹ ਹਿੰਦੂ ਹੀ ਹੋਏ, ਕਿਸੇ ਨੂੰ ਵੀ ਜਿਹੜੇ ਗਰੀਬੀ ਦੇ ਮਾਰੇ ਹੋਏ ਲੋਕ ਹੁੰਦੇ ਨੇ ਜਿਨ੍ਹਾਂ ਤੋਂ ਤੁਸੀਂ ਜੋ ਮਰਜ਼ੀ ਕਰਾ ਲਓ, ਪੈਸਾ ਦੇ ਕੇ ਉਹਨੂੰ ਟਾਸਕ ਦਿੱਤੀ ਜਾਂਦੀ ਹੈ ਕਿ ਵੀ ਆਹ ਕੰਮ ਕਰ ਦਿਓ। ਹੁਣ ਜੇ ਇੱਧਰਲਾ ਭਾਰਤ ਹੈ ਜਾਂ ਉੱਧਰਲਾ ਪਾਕਿਸਤਾਨ ਹੈ, ਹੁਣ ਆ ਪਰਸੋਂ ਚੌਥ ਇੱਕ ਸਟੋਰੀ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਕਿ ਜਸੂਸਾਂ ਦਾ ਪਿੰਡ, ਔਰ ਉਸ ਖਬਰ ਦਾ ਵੇਰਵਾ ਹੀ ਇਹ ਸੀ ਕਿ ਜੀ ਇੱਥੇ ਦਾ ਹਰ ਬੰਦਾ ਹੀ ਜਿਹੜਾ ਉਹ ਸਫਰ ਕਰ ਰਿਹਾ, ਕੋਈ ਬਿਮਾਰ ਹੈ, ਉਹ ਕਹਿੰਦਾ ਜੀ ਅਸੀਂ ਇਹ ਹੈ ਹੀ ਇਸ ਪਿੰਡ ਦੇ ਲੋਕਾਂ ਨੂੰ ਹੀ ਉਹ ਜਿਹੜੇ ਨੇ ਪਾਕਿਸਤਾਨ ਬੰਬ ਰੱਖਣ ਲਈ ਔਰ ਦੂਜੇ ਭੇਜਦੇ ਰਹੇ ਨੇ। ਔਰ ਬਹੁਤ ਸਾਰਿਆਂ ਦੇ ਨਾਂ ਕੋਈ ਮਸੀਹ ਹੈ, ਕੋਈ ਦੂਜਾ ਈਸਾਈਆਂ ਦਾ ਪਿੰਡ ਲੱਗਦਾ, ਦਲਿਤ ਨੇ ਵਿਚਾਰੇ ਟਰਨਡ ਕ੍ਰਿਸਚੀਅਨਸ। ਹੁਣ ਕੋਈ ਇਹ ਕਹੇ ਜੀ ਕ੍ਰਿਸਚੀਅਨਸ ਪਾਕਿਸਤਾਨ ਦੇ ਖਿਲਾਫ ਨੇ, ਇਹ ਨਹੀਂ ਹੈ। ਉਹ ਗਰੀਬ ਨੇ, ਹੋਰ ਉਹਨਾਂ ਕੋਲ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਹੈ ਤੇ ਜੇ ਉਹਨਾਂ ਨੂੰ ਪੈਸੇ ਦੇ ਕੇ ਕੋਈ ਉਹਨਾਂ ਤੋਂ ਐਸਾ ਕੰਮ ਵੀ ਕਰਵਾਉਂਦੇ ਨੇ ਜਿਹੜਾ ਉਹ ਕਰਨਾ ਵੀ ਨਾ ਚਾਹੁੰਦੇ ਹੋਣ ਤਾਂ ਉਹਨਾਂ ਦੀ ਰੋਟੀ ਰੋਜ਼ੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਕੁਆਇਟ ਕੇਪੇਬਲ ਨੇ ਔਰ ਇਹਦੇ ਉਦਾਹਰਣ ਸਾਹਮਣੇ ਆਏ। ਮੋਦੀ ਨੇ ਲਖਨਊ ਕਿ ਕਿੱਥੇ ਆਣਾ ਸੀ, ਉਹਨਾਂ ਨੇ ਕਿਹਾ ਕਿ ਜੀ ਉੱਥੇ ਮੁਸਲਮਾਨਾਂ ਨੂੰ ਇਹ ਦਿਖਾਉਣ ਲਈ ਕਿ ਜੇ ਮੁਸਲਮਾਨ ਵੀ ਦੇ ਹਮਾਇਤੀ ਨੇ, ਕਿੰਨੇ ਹਜ਼ਾਰ ਉਹਨਾਂ ਨੇ ਬੁਰਕਾ ਖਰੀਦੇ ਆਪਣਿਆਂ ਨੂੰ, ਆਪਣੀਆਂ ਜਨਾਨੀਆਂ ਨੂੰ ਜਿਹੜੇ ਨੇ ਉਹ ਬੁਰਕੇ ਪਵਾ ਕੇ ਉੱਥੇ ਲੈ ਗਏ। ਉਹ ਗੱਲ ਵੀ ਸਾਹਮਣੇ ਆ ਗਈ ਕਿ ਕਿਹੜੇ ਦਰਜੀ ਨੂੰ ਆਰਡਰ ਕੀਤਾ ਹੈ, ਕਿੱਥੋਂ ਕੀ ਆਇਆ ਔਰ ਕਿਵੇਂ ਉਹ ਸਾਰਾ ਉਹ ਡਰਾਮੇਬਾਜ਼ੀ। ਜੇ ਬੁਰਕਾ ਕਲੈਡ ਜਿਹੜੀਆਂ ਹਿੰਦੂ ਔਰਤਾਂ ਨੇ ਉਹ ਬੁਰਕਾ ਕਲੈਡ ਮੁਸਲਮਾਨ ਬਣ ਸਕਦੀਆਂ ਤੇ ਇੱਕ ਨਿਸ਼ਾਨ ਸਾਹਿਬ ਨੂੰ ਬੇਅਦਬ ਕਰਨ ਦੇ ਲਈ ਕਿਸੇ ਨੂੰ ਹਾਇਰ ਕਰਨਾ ਜਾਂ
ਕੰਮ ਕਰਵਾਉਣਾ ਕਿੰਨਾ ਕੁ ਔਖਾ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਸਾਡੇ ਜਿਹੜੇ ਸੂਝਵਾਨ ਵੀਰ ਭੈਣਾਂ ਨੇ ਇਸ ਗੱਲ ਨੂੰ ਸਮਝ ਰਹੇ ਨੇ ਤੇ ਇਸ ਵਰਡ ਨੂੰ ਜ਼ਰੂਰ ਸਪਰੈਡ ਕੀਤਾ ਜਾਏ, ਤਾਂ ਕਿ ਕਿਉਂਕਿ ਦੇਖੋ ਕੁਝ ਚੀਜ਼ਾਂ ਸੱਚ ਹੈ, ਜਿਹੜੀ ਸਾਈਕੋ ਹਿਸਟਰੀ ਹੁੰਦੀ ਹੈ, ਮਨੋਵਿਗਿਆਨਕ ਹਿਸਟਰੀ ਹੁੰਦੀ ਹੈ, ਉਹ ਬਹੁਤ ਜਲਦੀ ਨਹੀਂ ਜਾਂਦੀ। ਸਾਡੇ ਦਿਮਾਗਾਂ 'ਚ 18ਵੀਂ ਸਦੀ 19ਵੀਂ ਸਦੀ ਦੇ ਜਿਹੜੇ ਜ਼ੁਲਮ ਨੇ, ਭਾਵੇਂ ਉਹ ਮੁਗਲਾਂ ਨੇ ਕੀਤੇ, ਕੋਈ ਮੁਸਲਮਾਨਾਂ ਨੇ ਤਾਂ ਨਹੀਂ ਕੀਤੇ, ਦੇ ਹੈਪਨ ਟੂ ਬੀ ਬਿਲੀਵਰਸ ਆਫ ਇਸਲਾਮ, ਲੇਕਿਨ ਮੁਗਲ ਨੇ ਉਹਨਾਂ ਨੇ ਆਪਣੇ ਭਰਾਵਾਂ, ਆਪਣੇ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕੀਤਾ, ਭੈਣ ਦਾ ਕੀ ਹਾਲ ਕੀਤਾ, ਆਪਣੇ ਭਰਾਵਾਂ ਦਾ ਕੀ ਹਾਲ ਕੀਤਾ। ਉਹ ਤਾਂ ਸੱਤਾ ਦੇ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਸੀ, ਪਰ ਸਾਡੇ ਚੋਂ ਯਾਦਾਂ ਜੁੜੀਆਂ ਹੋਈਆਂ ਨੇ। 47 ਦਾ ਪਾਗਲਪਨ ਅਜੇ ਦੋਨੋਂ ਪਾਸਿਓਂ ਦਿਮਾਗਾਂ ਚੋਂ ਨਹੀਂ ਨਿਕਲਿਆ। ਸੋ ਜਦੋਂ ਵੀ ਕੋਈ ਇਸ ਕਿਸਮ ਦੀ ਘਟਨਾ ਹੁੰਦੀ ਹੈ, ਇੱਕਦਮ ਸਾਈਕੋ ਹਿਸਟਰੀ ਵੀ ਸਾਹਮਣੇ ਆ ਜਾਂਦੀ ਹੈ। ਸੋ ਬੇਸ਼ੱਕ ਜੂਨ 84 ਤੋਂ ਬਾਅਦ ਇੱਕ ਨਵੀਂ ਸੋਚ ਦੇ ਤਹਿਤ ਦੋਨੋਂ ਕੌਮਾਂ ਸੋਚਦੀਆਂ ਨੇ, ਔਰ ਪਾਕਿਸਤਾਨ ਦੇ ਵਿੱਚ ਗੁੱਡਵਿਲ ਹੈ ਸਿੱਖਾਂ ਦੇ ਲਈ, ਇਹਨੂੰ ਤੋੜਨਾ ਹੀ ਆਰਐਸਐਸ ਦਾ ਕੰਮ ਹੈ। ਆਰਐਸਐਸ ਇਹ ਸਮਝਦਾ ਹੈ ਕਿ ਜੇ ਤੁਸੀਂ ਸਿੱਖ ਨਿਕਲ ਜਾਂਦੇ ਨੇ ਸਾਡੇ ਹੱਥੋਂ, ਔਰ ਸਿੱਖ ਔਰ ਮੁਸਲਮਾਨ ਦਾ ਜਿਹੜਾ ਕੰਬੀਨੇਸ਼ਨ ਹੈ ਉਹੀ ਹਿੰਦੂਤਵਾਦ ਦੇ ਲਈ ਡੈਥ ਨੈਲ ਹੈ। ਹਿੰਦੂਤਵਾਦ ਅਦਰਵਾਈਜ਼ ਨਹੀਂ ਮਰੇਗਾ। ਜੇ ਇਹ ਦੋ ਕੌਮਾਂ, ਈਸਾਈ ਤਾਂ ਵਿਚਾਰੇ ਉਹ ਪਹਿਲਾਂ ਹੀ ਉਹਨਾਂ ਦੀ ਫਿਲਾਸਫੀ ਹੈ ਵੀ ਕੋਈ ਤੁਹਾਡੀ ਇੱਕ ਗੱਲ ਦੇ ਉੱਤੇ ਚਪੇੜ ਮਾਰੇ ਤਾਂ ਦੂਜੀ ਕਰ ਦਿਓ ਅੱਗੇ, ਉਹ ਤਾਂ ਉਹਨਾਂ ਨੇ ਤਾਂ ਕੁਝ ਨਹੀਂ ਕਰਨਾ ਹੈ। ਪਰ ਬੇਸ਼ੱਕ ਭਾਰਤ ਦੇ ਨਕਸ਼ੇ ਦੀ ਕੈਦ 'ਚ ਮੁਸਲਮਾਨ ਡਰਾ ਦਿੱਤੇ ਗਏ ਨੇ, ਗੁਰਬਤ 'ਚ ਨੇ, ਪਰ ਗਿਣਤੀ ਤਾਂ ਉਹਨਾਂ ਦੀ 150 ਮਿਲੀਅਨ ਹੈ, ਲਗਭਗ 15% ਦੇ ਕਰੀਬ ਉਹਨਾਂ ਦੀ ਆਬਾਦੀ ਬਣ ਜਾਂਦੀ ਹੈ। ਸਿੱਖ ਜਿਹੜੇ ਨੇ, ਭਾਵੇਂ ਗਿਣਤੀ ਸਾਡੀ ਘੱਟ ਹੈ ਨੰਬਰ ਉਸ ਦੇ ਮੁਕਾਬਲੇ, ਪਰ ਖਲੋਣ ਦੀ ਗੱਲ ਹੈ, ਬਾਹਰ ਬੈਠਾ ਸਿੱਖ ਜਿਹੜਾ ਉਹ ਉਹਨੂੰ ਮਜ਼ਬੂਤੀ ਦਿੰਦਾ। ਤੇ ਜੇ ਇਹਨਾਂ ਦੋਨਾਂ ਨੂੰ ਇਹ ਪੜ੍ਹਾ ਦੇਣ ਤਾਂ ਹਿੰਦੂਤਵੀਆਂ ਦਾ ਅੱਧਾ ਕੰਮ ਜਿਹੜਾ ਉਹ ਪੂਰਾ ਹੋ ਜਾਂਦਾ। ਸੋ ਇਸ ਪੱਖੋਂ ਜੋ ਉਹਨਾਂ ਨੇ ਵਾਰਨ ਕੀਤਾ ਵੀਰ ਕੁਲਦੀਪ ਸਿੰਘ ਹੋਰਾਂ ਨੇ, ਅਸੀਂ ਬਿਲਕੁਲ ਐਂਡੋਰਸ ਕਰਦੇ ਹਾਂ ਇਸ ਆਈਡੀਆ ਨੂੰ। ਔਰ ਅਵੇਕਨਿੰਗ, ਅਵੇਅਰਨੈਸ, ਇਹੀ ਸ਼ਬਦ ਅਸੀਂ ਇਸਤੇਮਾਲ ਕਰ ਸਕਦੇ ਹਾਂ। ਹੋਰ ਇਸ ਤੁਸੀਂ ਕੀ ਕਹਿ ਸਕਦੇ ਹਾਂ? ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਮਲੇਰਕੋਟਲੇ ਤੋਂ ਨੂਰਾ ਮਲੇਰਕੋਟਲੀਆ ਜੀ ਦੀ ਹੈ। ਇਹਨਾਂ ਦੀ ਲਿਖਤ ਦਾ ਸਬਜੈਕਟ ਹੈ ਸਿੱਖ ਮੁਸਲਿਮ ਰਾਈਟਸ ਇਨ ਹੈਦਰਾਬਾਦ, ਏ ਗੇਮ ਆਫ RSS ਐਂਡ BJP. Kindly find attachment that Sikh Muslim riots in Hyderabad, a game of RSS and BJP. Thanks, ਨੂਰਾ ਮਲੇਰਕੋਟਲੀਆ। ਮੈਂ ਇੰਟਰਨੈਟ ਤੇ ਪੜ੍ਹ ਰਿਹਾ ਹਾਂ ਕਿ ਹੈਦਰਾਬਾਦ ਵਿੱਚ ਮੁਸਲਮਾਨਾਂ ਅਤੇ ਸਿੱਖਾਂ ਦੇ ਦੰਗੇ ਹੋ ਗਏ ਹਨ। ਉਹ ਪੰਜਾਬੀਓ, ਮੇਰਾ ਵੀਰ, ਅਕਲ ਲਗਾਓ ਅਤੇ ਸਮਝੋ, ਇਹ RSS ਸਿੱਖਾਂ ਅਤੇ ਮੁਸਲਮਾਨਾਂ ਵਿੱਚ ਵਿਵਾਦ ਪੈਦਾ ਕਰਕੇ ਆਪਣੀਆਂ ਪੰਜਾਬ ਬਾਦਲ ਪਰਿਵਾਰ ਨਾਲ ਮਿਲ ਵਿੱਚ ਹਿੰਦੂਵਾਦੀ ਸੋਚ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਇਹ ਦਸਤਕ ਹੈ ਸਿੱਖੀ ਸੋਚ ਨੂੰ ਪੰਜਾਬ ਵਿੱਚੋਂ ਖਤਮ ਕਰਨ ਦੀ। 1947 ਤੱਕ ਸਿੱਖ ਹਿੰਦੂਆਂ ਲਈ ਮੁਸਲਮਾਨਾਂ ਨੂੰ ਮਾਰਦੇ ਰਹੇ ਅਤੇ 1984 ਵਿੱਚ ਆ ਕੇ ਹਿੰਦੂਆਂ ਨੇ ਸਰਦਾਰਾਂ ਨੂੰ ਉਹਨਾਂ ਸਰਦਾਰਾਂ ਦੀ ਹਿੰਦੂਆਂ ਸਾਹਮਣੇ ਉਹਨਾਂ ਦੀ ਔਕਾਤ ਦਿਖਾ ਦਿੱਤੀ। ਜੇ ਸਿੱਖ ਹਜੇ ਵੀ ਨਹੀਂ ਸਮਝੇ ਤਾਂ ਸਿੱਖ ਕੌਮ ਖਤਰੇ ਵਿੱਚ ਹੈ। ਇੱਥੇ ਤੁਹਾਡੇ 5 ਜਥੇਦਾਰਾਂ ਦੀ ਇਹ ਐਲਾਨ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖ ਅਤੇ ਮੁਸਲਮਾਨਾਂ ਵਿੱਚ ਕੋਈ ਵੀ ਵਿਵਾਦ ਨਹੀਂ ਹੈ, ਪਰ ਉਹ 5 ਦੇ 5 ਜਥੇਦਾਰ RSS ਦੇ ਗੁਲਾਮ ਹਨ। ਮੁਸਲਮਾਨ ਕਿਉਂ ਸਿੱਖਾਂ ਨਾਲ ਲੜਨਗੇ? ਜੀ ਡਾਕਟਰ ਸਾਹਿਬ। ਇਹਨਾਂ ਦਾ ਵੀਰ ਨੂਰਾ ਮਲੇਰਕੋਟਲੀਆ ਜੀ ਦਾ ਬਹੁਤ ਬਹੁਤ ਧੰਨਵਾਦ। ਅਸਲ 'ਚ ਪਿਛਲੇ ਲਗਭਗ 2 ਹਫ਼ਤਿਆਂ 'ਚ ਇਹਨਾਂ ਦੀਆਂ 5-6 ਈਮੇਲਸ ਆਈਆਂ ਨੇ ਜਿਹੜੇ ਵੱਖ-ਵੱਖ ਵਿਸ਼ਿਆਂ ਤੇ ਨੇ ਜੀ। ਇਹ ਸਿੱਖ ਹਿਸਟਰੀ ਦੇ ਉੱਤੇ ਕੋਈ ਕਿਤਾਬ ਲਿਖ ਰਹੇ ਨੇ। ਕਾਫੀ ਇਹਨਾਂ ਦੇ ਕੁਝ ਜਿਹੜੇ ਸਵਾਲ ਨੇ ਪਿਛਲੀਆਂ ਈਮੇਲਸ ਦੇ ਵਿੱਚ ਉਹ ਕਾਫੀ ਸੰਜੀਦਾ ਨੇ ਜੀ। ਕੁਝ ਦੇ ਵਿੱਚ ਭੜਕਾਟ ਦਾ ਐਲੀਮੈਂਟ ਵੀ ਹੈ, ਪਰ ਇੱਕ ਸਕਾਲਰ ਹੈ, ਸਕਾਲਰ ਜਾਣਨਾ ਚਾਹੁੰਦਾ ਹਰ ਚੀਜ਼ ਨੂੰ ਜੀ। ਸੋ ਮੈਂ ਅਜੇ ਮਨ ਬਣਾ ਰਿਹਾ ਸੀ ਵੀ ਉਹਨਾਂ ਦੀ ਕਿਹੜੀ ਈਮੇਲ ਸ਼ਾਮਲ ਕਰਾਂ। ਇੱਕ ਅਸੀਂ ਪਿਕ ਵੀ ਕੀਤੀ ਸੀ ਕੱਲ ਵੀ ਅਸੀਂ, ਕਿਉਂਕਿ ਦੂਸਰੀਆਂ ਈਮੇਲਸ ਆ ਗਈਆਂ, ਉਹਨੂੰ ਅੱਗੇ ਨਹੀਂ ਲਿਆ ਸਕੇ ਤੇ ਇਹ ਉਹਨਾਂ ਦੀ ਅੱਜ ਈਮੇਲ ਆਈ ਇਸ ਮੁੱਦੇ ਦੇ ਉੱਤੇ। ਸੋ ਜਿਹੜਾ ਕੱਲ ਵਾਲੀ ਈਮੇਲ ਸੀ ਉਹਦੇ 'ਚ ਵੀ ਦਿਲਚਸਪ ਗੱਲ ਇਹ ਸੀ ਵੀ ਉਹਨਾਂ ਨੇ ਐਡਵੋਕੇਸੀ ਕੀਤੀ ਸੀ ਕਿ ਜਿਹੜੇ ਸਿੱਖ ਦੱਖਣ ਦੇ ਵਿੱਚ ਜਾਂ ਮਰਾਠਿਆਂ 'ਚ ਮਰਾਠਾ ਔਰਤਾਂ ਦੇ ਨਾਲ ਵਿਆਹ 'ਚ ਜਿਹੜੇ ਬੱਚੇ ਨੇ ਜਾਂ ਦੂਜੇ ਨੇ ਵੀ ਅਸੀਂ ਉਹਨਾਂ ਨੂੰ ਸਿੱਖ ਨਫ਼ਰਤ ਨਾ ਕਰਨ, ਉਹ ਤੁਹਾਡਾ ਇੱਕ ਵੱਡਾ ਦਾਇਰਾਕਾਰ ਹੋਏਗਾ। ਸੋ ਉਸ ਨੂੰ ਅਸੀਂ ਫਿਰ ਸ਼ਾਮਲ ਕਰਾਂਗੇ। ਇਹਦੇ 'ਚ ਉਹਨਾਂ ਨੇ ਜਿਵੇਂ ਕਿਹਾ ਕੋਈ ਅਟੈਚਮੈਂਟ ਤਾਂ ਨਹੀਂ ਸੀਗੀ ਉਹਨਾਂ ਦੀ ਈਮੇਲ ਦੇ ਨਾਲ, ਲੇਕਿਨ ਬੜੀ ਚੇਸਟ ਪੰਜਾਬੀ 'ਚ ਉਹਨਾਂ ਨੇ ਇਹ ਜਿਹੜੀਆਂ 4-5 ਲਾਈਨਾਂ ਸੀ ਇਹ ਅਸੀਂ ਪ੍ਰਿੰਟ ਕਰਕੇ ਜਿਹੜੀਆਂ ਨੇ ਉਸ ਦੇ ਉੱਤੇ ਹੀ ਕਮੈਂਟ ਕਰਾਂਗੇ ਜੀ। ਉਹਨਾਂ ਨੇ ਹੈਦਰਾਬਾਦ 'ਚ ਇਸ ਰਾਈਟਸ ਦੀ ਗੱਲ ਨੂੰ ਹੀ ਆਧਾਰ ਬਣਾਇਆ ਔਰ ਉਹਨਾਂ ਦਾ ਕਹਿਣਾ ਕਿ ਵੀ ਇਹ RSS ਦੀ ਗੇਮ ਹੈ ਜੀ। ਔਰ ਜਿਵੇਂ 1947 ਤੱਕ ਇੱਕ ਭੜਕਾਟ ਪੈਦਾ ਕਰਕੇ ਸਿੱਖਾਂ ਦੇ ਵਿੱਚ ਹਿੰਦੂ ਬਹੁ ਗਿਣਤੀ ਵਰਤਦੀ ਰਹੀ ਮੁਸਲਮਾਨਾਂ ਦੇ ਖਿਲਾਫ, ਵੀ 1984 'ਚ ਉਹਨਾਂ ਨੇ ਫਿਰ ਸਿੱਖਾਂ ਨੂੰ ਵੀ ਦੱਸ ਦਿੱਤਾ ਕਿ ਵੀ ਤੁਹਾਡੀ ਕੋਈ ਔਕਾਤ ਨਹੀਂ ਹੈ ਔਰ ਤੁਸੀਂ ਸਾਡਾ ਹੀ ਖਾ ਜਾਓ, ਜਦੋਂ ਮਰਜ਼ੀ ਅਸੀਂ ਤੁਹਾਨੂੰ
ਜਿਹੜਾ ਜੋ ਮਰਜ਼ੀ ਤੁਹਾਡੇ ਨਾਲ ਕਰ ਸਕਦੇ ਹਾਂ ਜੀ। ਔਰ ਉਹਨਾਂ ਨੇ ਕਨਕਲੂਜਨ 'ਚ ਇਹ ਕਿਹਾ ਕਿ ਵੀ ਇਹ ਐਸਾ ਬਣ ਗਿਆ ਖਤਰਨਾਕ ਕਿ ਵੀ ਜੇ 5 ਜਥੇਦਾਰ ਜਿਹੜੇ ਨੇ ਉਹ ਇਕੱਠੇ ਹੋ ਕੇ ਐਲਾਨ ਕਰਨ ਇਸ ਬਾਰੇ ਕੋਈ, ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਉਹ ਤਾਂ ਬਾਦਲ ਦੇ ਪ੍ਰਭਾਵ ਥੱਲੇ ਨੇ, ਕੀ ਐਲਾਨ ਕਰਨਗੇ। ਦੇਖੋ ਮੈਂ ਸਮਝਦਾ ਵੀ ਸ਼ਾਇਦ ਜਥੇਦਾਰਾਂ ਦਾ ਤਾਂ ਇਸ ਵਿੱਚ ਪਹਿਲੀ ਗੱਲ ਤਾਂ ਬਹੁਤ ਸਾਰੇ ਮੁੱਦਿਆਂ ਤੇ ਇਹ ਜਿਹੜੇ ਤਖਤ ਹਜ਼ੂਰ ਸਾਹਿਬ ਜਾਂ ਪਟਨਾ ਸਾਹਿਬ ਵਾਲੇ ਨੇ ਇਹਨਾਂ ਦੇ ਆਪਣੇ ਏਜੰਡੇ ਹੀ ਹੁੰਦੇ ਨੇ। ਈਵਨ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਵੀ ਹੁਣ ਤਾਂ ਇਹਨਾਂ ਨੇ ਉਹਦਾ ਹਿੰਦੂਕਰਨ ਕਰ ਦਿੱਤਾ ਹੈ। ਜਦੋਂ ਨਹੀਂ ਵੀ ਸੀ ਇਹ ਦੋ ਨਾਲ ਨਹੀਂ ਸੀ ਲੱਗੇ ਹੋਏ, ਸੋ ਉਹਨਾਂ ਦਾ ਤਾਂ ਕੋਈ ਇੰਟਰਸਟ ਨਹੀਂ ਹੈ। ਪੰਜਾਬ ਵਾਲਾ ਜਿਵੇਂ ਤੁਸੀਂ ਕਿਹਾ ਹੀ ਹੈ ਕਿ ਪੰਜਾਬ ਦਾ ਮਾਹੌਲ ਤਾਂ ਬਾਦਲ ਦੇ ਨਾਲ ਹੈ, ਪਰ ਮੈਂ ਸਮਝਦਾ ਵੀ ਈਵਨ ਬਾਦਲ ਨੂੰ ਵੀ ਪੰਜਾਬ ਦੇ ਵਿੱਚ ਵੀ ਮੁਸਲਮਾਨ ਰਹਿੰਦੇ ਨੇ। ਮਲੇਰਕੋਟਲੇ ਜਿੱਥੋਂ ਇਹਨਾਂ ਨੇ ਵੀਰ ਜੀ ਨੇ ਲਿਖਿਆ 2 ਲੱਖ ਤੋਂ ਜ਼ਿਆਦਾ ਮੁਸਲਮਾਨ ਨੇ, ਬਾਕੀ ਪੰਜਾਬ 'ਚ ਵੀ ਨੇ। ਔਰ ਸਿੱਖਾਂ ਮੁਸਲਮਾਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਆਪਸੀ ਸਹਿਚਾਰ, ਆਪਸੀ ਪ੍ਰੇਮ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਤਾਂ ਇੱਕ ਅਵੇਅਰਨੈਸ ਜ਼ਰੂਰ ਪੈਦਾ ਕਰੀਏ। ਇਹ ਬਾਦਲ ਕੇ ਕੀ ਕਰਦੇ ਨੇ ਕੀ ਨਹੀਂ ਕਰਦੇ, ਇਹ ਤਾਂ ਜੇ ਇਹਨਾਂ ਨੇ RSS ਦੀ ਖੇਡ ਖੇਡਣੀ ਹੈ ਤੇ ਇਹਨਾਂ ਨੂੰ ਜਿਹੜਾ ਹੈ ਉਹ ਐਕਸਪੋਜ਼ ਹੀ ਕੀਤਾ ਜਾ ਸਕਦੇ। ਪਰ ਮੈਨੂੰ ਖੁਸ਼ੀ ਹੈ ਕਿ ਵੀਰ ਨੂਰਾ ਮਲੇਰਕੋਟਲੀਆ ਜੀ ਨੇ ਇੱਕਦਮ ਇਸ ਮੁੱਦੇ ਦੀ ਗੰਭੀਰਤਾ ਨੂੰ ਭਾਂਪਿਆ, ਇਸ ਪਿੱਛੇ ਗੇਮ ਕੀ ਹੈ ਉਹਨੂੰ ਸਮਝਿਆ ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਮੁਸਲਮਾਨ ਅੱਜ ਕਿਉਂ ਮਾਰਨਗੇ। ਹੁਣ ਮੁਸਲਮਾਨ ਤਾਂ ਅੱਜ ਵਿਚਾਰਾ ਆਪ ਘਬਰਾਇਆ ਹੋਇਆ ਭਾਰਤ ਦੇ ਨਕਸ਼ੇ ਦੀ ਜਿਹੜਾ ਕੈਦ 'ਚ ਹੈ ਕਿ ਵੀ ਇਹ ਮੋਦੀ ਔਰ ਇਹ RSS ਜਿਹੜਾ ਡਰ ਪੈਦਾ ਕੀਤਾ ਗੁਜਰਾਤ ਕਿਲਿੰਗਸ ਕਰਕੇ। ਸੋ ਉਹਨਾਂ ਦਾ ਕੀ ਇਨੀਸ਼ੀਏਟਿਵ ਹੈ ਕਿ ਜੀ ਉਹਨਾਂ ਨੇ ਸਿੱਖਾਂ ਦੇ ਗਲ ਪੈਣਾ ਜਾਂ ਸਿੱਖਾਂ ਦੇ ਨਾਲ ਉਹਨਾਂ ਨੇ ਲੜਾਈ ਕਰਨੀ। ਸੋ ਉਹ ਤਾਂ ਆਪਣੀ ਸੇਫਟੀ ਸਿਕਿਉਰਿਟੀ ਨੂੰ ਲੈ ਕੇ ਚਿੰਤਤ ਨੇ। ਸੋ ਜਿਹਦੇ ਇਸ ਸਾਰੀ ਖੇਡ ਚੋਂ ਇੱਕੋ ਇੱਕ ਹੈ ਜਿਹਨੂੰ ਇਹਦੇ ਚੋਂ ਫਾਇਦਾ ਵੀ ਹੋਏਗਾ ਜਾਂ ਉਹ ਫਾਇਦਾ ਉਹ ਕੱਢਣਾ ਚਾਹੁੰਦੇ ਨੇ ਔਰ ਲੌਂਗ ਟਰਮ ਉਹ ਏਜੰਡਾ ਸੈੱਟ ਕਰਨਾ ਚਾਹੁੰਦੇ ਨੇ, ਉਹ RSS ਹੈ। ਸੋ ਅਸੀਂ ਸਮਝਦੇ ਹਾਂ ਵੀ RSS ਨੂੰ ਇਹਦੇ 'ਚ ਜਿਹੜਾ ਇਸ ਘਟਨਾ ਦੇ ਪਿੱਛੇ ਵੀ ਇਹਨਾਂ ਦਾ ਹੱਥ ਹੈ ਔਰ ਸਾਨੂੰ ਇਸ ਹਕੀਕਤ ਨੂੰ ਸਮਝਣ ਦੀ ਲੋੜ ਹੈ। ਸੋ ਇਹਨਾਂ ਦਾ ਵੀਰ ਨੂਰਾ ਮਲੇਰਕੋਟਲੀਆ ਜੀ ਦਾ ਬਹੁਤ ਬਹੁਤ ਧੰਨਵਾਦ। ਅਸੀਂ ਆਉਣ ਵਾਲੇ ਸਮੇਂ ਜਿਉਂ-ਜਿਉਂ ਸਾਡੇ ਕੋਲ ਟਾਈਮ ਵਾਲਾ ਪਾਰਟ ਰਹੇਗਾ ਅਸੀਂ ਇਹਨਾਂ ਦੇ ਜਿਹੜੇ ਦੂਸਰੇ ਲੇਖ ਨੇ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ ਇਹਨਾਂ ਦੀਆਂ ਲਿਖਤਾਂ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।